ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਹੁਣ ਟੈਗੋਰ ਥੀਏਟਰ ਵੱਲ ਨੂੰ ਹੋ ਜਾਂਦੇ ਹਾਂ। ਕਹਿੰਦੇ ਕਿ ਗੰਭੀਰ ਮਸਲਿਆਂ ਦੀ ਪੰਜਾਬਦਿਆਂ ਦੀ ਹੋਣੀ ਹੈ ਬਹਿਸ, ਪਰ ਹੋਊਗੀ ਨਾਟਕੀ ਸਟੇਜ ਤੇ। ਕਿਤੇ ਨਾਟਕੀ ਸਟੇਜ ਤੇ ਤਾਂ ਹੋ ਜੇ ਕੋਈ ਗੱਲ ਨਹੀਂ, ਬਹਿਸ ਲਈ ਸਟੇਜ ਤਾਂ ਚਾਹੀਦੀ ਹੈ, ਪਰ ਨਾਟਕੀ ਰੂਪ ਨਾ ਲੈ ਜਾਵੇ ਸ਼ਰਮਾ ਜੀ। ਨਹੀਂ, ਇਹ ਕੀਤਾ ਹੀ ਨਾਟਕ ਜਾ ਰਿਹਾ ਪ੍ਰਵੀਨ ਜੀ। ਜੀ ਜੀ। ਜੇਕਰ ਬਹਿਸ ਦੀ ਗੰਭੀਰਤਾ ਹੁੰਦੀ ਹੂੰ। ਤਾਂ ਫਿਰ ਇਸ ਸੈਸ਼ਨ ਨੂੰ 4 ਦਿਨ ਦਾ ਕਰ ਲੈਂਦੇ। ਹਾਂ, ਇਹ ਬਿਲਕੁਲ ਬਿਲਕੁਲ ਵਾਜਿਬ ਗੱਲ ਹੈ ਤੁਹਾਡੀ। 2 ਦਿਨ ਦਾ ਕਿਉਂ? ਫਿਰ ਸਵਾਲ ਹੈਗਾ ਕਿ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨੀ ਹੈ ਜਾਂ ਪਿਛਲੇ 70 ਸਾਲਾਂ ਦੇ ਹਵਾਲੇ ਨਾਲ ਬਸ ਇੱਕ ਦੂਏ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ। ਜਾਂ ਤਾਂ ਤੁਸੀਂ ਏਜੰਡਾ ਤੈਅ ਕਰ ਦਿਓ ਜੀ ਕਿ ਹਾਂ ਭਾਈ ਅਸੀਂ ਨਸ਼ਿਆਂ ਤੇ 4 ਘੰਟੇ ਬਹਿਸ ਕਰਾਂਗੇ, ਇੱਕ ਦੂਏ ਨੂੰ ਦੋਸ਼ੀ ਠਹਿਰਾਵਾਂਗੇ 4 ਘੰਟੇ, ਅਗਲੇ 4 ਘੰਟੇ ਅਸੀਂ ਇਹਦੇ ਕਾਰਨਾਂ ਦੇ ਉੱਪਰ ਚਰਚਾ ਕਰਾਂਗੇ, ਅਗਲੇ 2 ਘੰਟਿਆਂ ਚ ਇਹਦਾ ਹੱਲ ਕਿਵੇਂ ਨਿਕਲਣਾ ਉਹਦੇ ਪਰ ਆਵਾਂਗੇ। ਕਰ ਲਓ ਪੜਾਅ ਦਰ ਪੜਾਅ। ਆ ਜਾਓ ਇਸੇ ਤਰ੍ਹਾਂ ਮਾਈਨਿੰਗ ਤੇ, ਆ ਜਾਓ ਇਸੇ ਤਰ੍ਹਾਂ ਰੁਜ਼ਗਾਰ ਤੇ, ਆ ਜਾਓ ਇਸੇ ਤਰ੍ਹਾਂ ਸਿਹਤ ਤੇ, ਆ ਜਾਓ ਇਸੇ ਤਰ੍ਹਾਂ ਕਿਸਾਨੀ ਤੇ, ਆ ਜਾਓ ਮਜ਼ਦੂਰਾਂ ਤੇ, ਆ ਜਾਓ ਪੰਜਾਬ ਦੀਆਂ ਖੇਡ ਨੀਤੀਆਂ ਤੇ, ਪੜਾਅ ਦਰ ਪੜਾਓ। ਜੇ ਤਾਂ ਕੋਈ ਹੱਲ ਕੱਢਣਾ ਜੀ ਜੀ, ਇਹ ਤਾਂ ਸਮਝ ਆਉਂਦੀ ਹੈ। ਜੇਕਰ ਸਿਰਫ ਵੀਡੀਓ ਕੈਮਰਿਆਂ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਆਪਣੇ ਪਸੰਦੀਦਾ ਚੈਨਲਾਂ ਰਾਹੀਂ ਇੱਕ ਦੂਜੇ ਦੀਆਂ ਪਾਰਟੀਆਂ ਦੇ ਲੀਡਰਾਂ ਨੂੰ ਨੀਵਾਂ ਦਿਖਾਉਣਾ, ਭੰਡਣਾ, ਫਿਰ ਤਾਂ ਟਾਈਮ ਪਾਸ ਹੈ ਜਨਾਬ। ਤੁਸੀਂ ਹੁਣ ਵਿਰੋਧੀ ਧਿਰ ਨਹੀਂ ਹੋ, ਆਮ ਆਦਮੀ ਪਾਰਟੀ ਸਰਕਾਰ ਚ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਪਰ ਉਹਨਾਂ ਦਾ ਢੰਗ ਤਰੀਕਾ ਸਿਰਫ ਵਿਰੋਧੀਆਂ ਵਾਲਾ ਹੀ ਆ। ਅਕਾਲੀਆਂ ਨੇ ਕੀਤਾ, ਕਾਂਗਰਸੀਆਂ ਨੇ ਕੀਤਾ, ਭਾਜਪਾਈਆਂ ਨੇ ਕੀਤਾ, ਪੁਰਾਣੇ ਨੇ ਕੀਤਾ, ਉਹ ਲੋਕਾਂ ਨੇ ਹਰਾ ਤੇ, ਘਰਾਂ ਨੂੰ ਤੋੜ ਤੇ। ਜੀ ਸਹੀ ਹੈ। ਦੇ ਗੁਨਾਹਾਂ ਦੀ ਸਜ਼ਾ ਦਿੱਤੀ। 1.5 ਸਾਲ ਤੋਂ ਤੁਸੀਂ ਹੋ ਪੰਜਾਬ ਦੇ, ਪੰਜਾਬ ਤੁਹਾਡੇ ਹੱਥਾਂ 'ਚ। 1.5 ਸਾਲ ਚ ਕੀ ਕੀਤਾ ਇਹ ਦੱਸ ਦਿਓ ਜੀ। ਹਾਂ, ਬਹਿਸ ਹੋਣੀ ਚਾਹੀਦੀ ਆ ਜੀ, ਪਰ ਬਹਿਸ ਹੱਲ ਤੱਕ ਜਾਣੀ ਚਾਹੀਦੀ ਹੈ, ਹੱਲ ਤੱਕ ਜਾਣੀ ਚਾਹੀਦੀ। ਤੇ ਪ੍ਰਵੀਨ ਜੀ, ਬਹਿਸ ਲਈ ਪੰਜਾਬ ਨੇ 117 ਬੰਦੇ ਆਪਣੇ ਚੁਣੇ ਹੋਏ ਨੇ, ਤੇ ਫਿਰ ਪਾਰਟੀਆਂ ਦੀ ਕੀ ਹੁੰਦਾ ਵੀ? ਜੀ, ਜਦੋਂ 117 ਵਿਧਾਨ ਸਭਾ ਦੇ ਮੈਂਬਰ ਪੰਜਾਬ ਨੇ ਚੁਣ ਕੇ ਵਿਧਾਨ ਸਭਾ ਚ ਭੇਜਤੇ, ਰਾਜਾ ਵੜਿੰਗ ਕੀ ਅਧਿਕਾਰ ਰੱਖਦਾ ਪੰਜਾਬ ਦੇ ਲਈ ਫੈਸਲਾ ਲੈਣ ਦਾ ਬਤੌਰ ਪਾਰਟੀ ਪ੍ਰਧਾਨ? ਪਰ ਬਤੌਰ ਹਲਕੇ ਦਾ ਐਮਐਲਏ ਉਸ ਨੂੰ ਵਿਧਾਨ ਸਭਾ 'ਚ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਕਰੋ ਨਾ ਬਤੌਰ ਐਮਐਲਏ ਉਹਦੇ ਨਾਲ ਗੱਲ। ਜੀ ਜੀ ਜੀ। ਸੁਨੀਲ ਜਾਖੜ ਅੱਜ ਨਾ ਐਮਐਲਏ ਨਾ ਐਮਪੀ, ਪ੍ਰਧਾਨ ਹੈ। ਪਾਰਟੀ ਦੇ ਪ੍ਰਧਾਨ ਦੇ ਨਾਤੇ ਉਹ ਪੰਜਾਬ ਲਈ ਕਿਹੜੀ ਦਸਤਖਤ ਕਰ ਸਕਦਾ ਜੀ? ਦੱਸ ਦਿਓ ਮੈਨੂੰ। ਹਾਂਜੀ ਹਾਂਜੀ। ਉਹਨਾਂ ਦਾ ਲੋਕਾਂ ਨੇ 1 ਨੁਮਾਇੰਦਾ ਜਿਤਾਇਆ, 2 ਜਿਤਾਏ ਵਿਧਾਨ ਸਭਾ ਜਿਹੜੇ ਹੈਗੇ ਉਹ ਕਰ। ਲੋਕਾਂ ਨੇ ਆਪਣੇ ਨੁਮਾਇੰਦੇ ਚੁਣ ਕੇ ਭੇਜਤੇ। ਤੁਸੀਂ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨੀ ਆ ਔਰ ਪੰਜਾਬ ਦੀ ਵਿਧਾਨ ਸਭਾ 'ਚ ਕਰੋ। ਬਿਲਕੁਲ ਸਹੀ। ਨਾਟਕੀ ਸਟੇਜ ਲਾਉਣ ਦਾ ਕੀ ਮਤਲਬ? ਟੈਗੋਰ ਥੀਏਟਰ ਬੁੱਕ ਕਰਾ ਲਿਆ ਜੀ ਕਹਿੰਦੇ। ਤੇ ਵਿਰੋਧੀ ਤਰ੍ਹਾਂ ਪ੍ਰਤਾਪ ਬਾਜਵਾ ਕਹਿੰਦਾ ਨਹੀਂ ਜੀ, ਜੱਜ ਦੀ ਹਾਜ਼ਰੀ 'ਚ ਕਰੋ, ਖੁੱਲੇ ਥਾਂ ਤੇ ਕਰੋ ਜੀ, ਵਿਧਾਨ ਸਭਾ ਤੋਂ ਬਾਹਰ ਕਿਤੇ ਕਰ ਲਓ ਜੀ। ਵਿਧਾਨ ਸਭਾ 'ਚ ਹੋਣੀ ਚਾਹੀਦੀ ਆ, ਪੰਜਾਬ ਦੇ ਨੁਮਾਇੰਦਿਆਂ ਵੱਲੋਂ ਹੋਣੀ ਚਾਹੀਦੀ ਆ। ਔਰ ਪੜਾਅ ਦਰ ਪੜਾਅ ਕਾਰਨ ਕੀ ਨੇ, ਜ਼ਿੰਮੇਵਾਰ ਕੌਣ ਹੈ, ਔਰ ਉਹਦਾ ਹੱਲ ਕੀ ਹੈ। ਫਿਰ ਤਾਂ ਸਮਝੀਏ ਕਿ ਕੁਝ ਕਰਨਾ ਚਾਹੁੰਦੇ ਹੋ। ਜੇ ਸਿਰਫ ਨਾਟਕ ਕਰਨਾ, ਉਹ ਨਾਟਕ ਤੁਸੀਂ ਅੰਦਰ ਵੀ ਕਰਦੇ ਰਹਿੰਦੇ ਹੋ, ਸਟੇਜ ਤੇ ਵੀ ਕਰਦੇ ਰਹਿੰਦੇ ਹੋ। ਟੈਗੋਰ ਥੀਏਟਰ ਵੀ ਨਾਟਕ ਹੋਊਗਾ। ਇਹ ਨਾਟਕੀ ਸਟੇਜ ਸਿਰਫ ਨਾਟਕ ਹੋਏਗਾ, ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਨਿਕਲੇਗਾ ਜੀ। ਔਰ ਅਜੇ ਵਿਰੋਧੀਆਂ ਨੇ ਆਉਣਾ ਜਾਂ ਨਹੀਂ ਆਉਣਾ ਇਹਦਾ ਪਤਾ ਨਹੀਂ ਫਿਰ ਉੱਥੇ। ਬਿਲਕੁਲ ਬਿਲਕੁਲ।